29 ਮਈ ਨੂੰ ਆਲਮੋਸਟ 3 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਦਾ ਓਪਨ ਇੱਕ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਉਸ ਦਾ ਮਰਡਰ ਹੁੰਦਾ ਹੈ। ਪਹਿਲੀਆਂ ਖਬਰਾਂ 'ਚ ਤਾਂ ਇਵੇਂ ਵੀ ਸੁਜੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਸਿੱਧੂ ਮੂਸੇਵਾਲਾ ਖੁਦ ਵੀ ਇੱਕ ਕਿਸੇ ਗੈਂਗਸਟਰ ਕੈਂਪੇਨ ਦਾ ਜਾਂ ਗੈਂਗਸਟਰ ਉਸ ਗਰੋਹ ਦਾ ਹੀ ਹਿੱਸਾ ਹੋਵੇ। 3 ਮਹੀਨੇ ਇਸ ਗੱਲ ਨੂੰ ਬੀਤ ਗਏ ਨੇ, ਉਹੀ ਕਹਾਣੀਆਂ ਮੁੜ ਘਿੜ ਕੇ ਗੈਂਗਾਂ ਦੀਆਂ ਔਰ ਉਹੀ ਸੁਣਾ ਕੇ ਉਹਨੂੰ ਫੜ ਲਿਆ, ਇੱਥੋਂ ਫੜ ਲਿਆ। ਸਿੱਧੂ ਮੂਸੇਵਾਲਾ ਕਿਲਿੰਗ, ਬੰਬੀਹਾ ਗਰੁੱਪ ਇਸ਼ੂਜ਼ ਫਰੈਸ਼ ਥ੍ਰੈਟਸ ਟੂ ਬਿਸ਼ਨੋਈ, ਗੋਲਡੀ ਬਰਾੜ। Musewala killing, masterminds are at large, will start stir, says singer's parents. Around 3 months have passed since my son's murder. The authorities have failed to deliver us justice. It seems they are taking undue advantage of our good nature. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ। ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲਗਭਗ 3 ਮਹੀਨੇ ਬੀਤ ਚੁੱਕੇ ਹਨ ਔਰ ਅਜੇ ਤੱਕ ਅਸਲ ਕਾਤਲ ਜਿਹੜੇ ਨੇ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਔਰ ਸਿੱਧੂ ਮੂਸੇਵਾਲੇ ਦੇ ਜਿਹੜੇ ਪੇਰੈਂਟਸ ਵੱਲੋਂ ਜਿਹੜਾ ਗੁੱਸੇ ਦਾ ਅਤੇ ਕਹਿ ਲਓ ਗਮ ਦਾ ਜਿਹੜਾ ਇਜ਼ਹਾਰ ਕੀਤਾ ਜਾ ਰਿਹਾ। ਸੋ ਇਨਸਾਫ ਲੈਣ ਲਈ ਉਹਨਾਂ ਵੱਲੋਂ ਹੁਣ ਐਜੀਟੇਸ਼ਨ ਦਾ ਸਹਾਰਾ ਜਿਹੜਾ ਉਹ ਲਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 29 ਮਈ ਨੂੰ ਆਲਮੋਸਟ 3 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਦਾ ਓਪਨ ਇੱਕ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਉਸ ਦਾ ਮਰਡਰ ਹੁੰਦਾ ਹੈ ਜੀ। ਉਸ ਤੋਂ 24 ਘੰਟੇ ਪਹਿਲਾਂ ਭਗਵੰਤ ਮਾਨ ਨੇ ਪਬਲਿਕਲੀ ਜਿਹੜਾ ਆਪਣੇ ਮੀਡੀਆ ਰਾਹੀਂ ਐਲਾਨ ਕਰਕੇ ਉਹਦੀ ਸਿਕਿਉਰਿਟੀ ਵਾਪਸ ਲਈ। ਇਹ ਗ੍ਰੀਨ ਸਿਗਨਲ ਸੀ ਕਾਤਲਾਂ ਲਈ ਜਿਹਨੇ ਵੀ ਇਹ ਪਲਾਨ ਕੀਤਾ ਸੀ। ਔਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਫੌਰਨ ਬਾਅਦ ਜਿਹੜਾ ਜ਼ਰ ਖਰੀਦ ਮੀਡੀਆ ਹੈ ਉਹਨੂੰ ਬੰਬੀਹਾ ਗੈਂਗ ਦੇ ਉਲਟ ਵਾਲੀ ਬਿਸ਼ਨੋਈ ਅਤੇ ਫਿਰ ਉਹ ਗੋਲਡੀ ਬਰਾੜ ਅਤੇ ਫਲਾਣਾ, ਤੁਸੀਂ ਦੇਖੋਗੇ ਕਿ ਉਸ ਸਾਰੇ ਦੇ ਵਿੱਚ ਉਲਝਾ ਕੇ ਗੈਂਗ ਵਾਰਫੇਅਰ ਉਹਨੇ ਫਲਾਣੇ ਨੂੰ ਕਿਹਾ, ਟਿਮਕੇ ਨੂੰ ਕਿਹਾ। ਮੀਡੀਆ ਨੇ ਸਟੋਰੀਜ਼ ਕਿ ਜੀ 800 ਕਰੋੜ ਦੀ ਪੰਜਾਬੀ ਇਹ ਜਿਹੜੀ ਹੈ ਸੰਗੀਤ ਇੰਡਸਟਰੀ ਹੈ ਔਰ ਫਲਾਣਾ ਅਤੇ ਟਿਮਕਾ। ਔਰ ਪਹਿਲੀਆਂ ਖਬਰਾਂ 'ਚ ਤਾਂ ਇਵੇਂ ਵੀ ਸੁਜੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਸਿੱਧੂ ਮੂਸੇਵਾਲਾ ਖੁਦ ਵੀ ਇੱਕ ਕਿਸੇ ਗੈਂਗਸਟਰ ਕੈਂਪੇਨ ਦਾ ਜਾਂ ਗੈਂਗਸਟਰ ਉਸ ਗਰੋਹ ਦਾ ਹੀ ਹਿੱਸਾ ਹੋਵੇ। ਹੁਣ ਉਸ ਸਾਰੇ ਦੇ ਚੱਲਦੇ ਆ ਜਿਵੇਂ ਸਿੱਧੂ ਮੂਸੇਵਾਲਾ ਦੇ ਐਡਮਾਇਰਰਸ ਜਿਹੜੇ ਅਕ੍ਰੋਸ ਦਾ ਵਰਲਡ ਸਾਹਮਣੇ ਆਏ ਔਰ 3 ਮਹੀਨੇ ਬੀਤਣ ਬਾਅਦ ਵੀ ਅੱਜ ਵੀ ਜਿਹੜਾ ਹੈ ਉਹ ਖਬਰਾਂ ਦਾ ਸ਼ਿੰਗਾਰ ਹੈ। ਅੱਡ ਇਹ ਨਹੀਂ ਕਿ ਸਿਰਫ ਪੰਜਾਬ ਦੇ ਹਵਾਲੇ ਨਾਲ, ਪਾਕਿਸਤਾਨ ਦੇ ਇੰਟਰਨੈਸ਼ਨਲ ਕਾਮਨਵੈਲਥ ਗੇਮਸ ਬਰਮਿੰਘਮ 'ਚ ਹੋਈਆਂ ਨੇ, ਜਿਹੜੇ ਕਲੋਜ਼ਿੰਗ ਦੇ ਵਿੱਚ ਵੀ ਉਹਦੇ ਗਾਣਿਆਂ ਦੀਆਂ ਧੁਨਾਂ ਹੋਈਆਂ। ਔਰ ਅੱਜ ਵੀ ਉਹਨਾਂ ਦੇ ਪਿੰਡ ਮੂਸੇਵਾਲਾ 'ਚ ਜਿੱਥੇ ਕਿ ਉਹਨਾਂ ਦੇ ਪੇਰੈਂਟਸ ਨੇ ਰੋਜ਼ਾਨਾ ਮੇਲਾ ਲੱਗਣ ਵਾਂਗ ਹੁੰਦਾ, ਦੂਰੋਂ ਦੁਰਾਡਿਓਂ ਉਹਨਾਂ ਦੇ ਐਡਮਾਇਰਰਸ ਆਉਂਦੇ ਨੇ ਦੂਸਰੇ। ਔਰ ਇਸ ਸਾਰੇ ਪੀਰੀਅਡ 'ਚ ਉਹਨਾਂ ਦੀ ਮਦਰ ਵੀ ਜਿਹੜੀ ਪਿੰਡ ਦੀ ਸਰਪੰਚ ਵੀ ਹੈ ਔਰ ਫਾਦਰ ਉਹਨਾਂ ਨੇ ਬੜਾ ਗ੍ਰੇਸਫੁਲ ਢੰਗ ਦੇ ਨਾਲ, ਭਾਵੇਂ ਇੱਕ ਇਕਲੌਤਾ ਪੁੱਤਰ ਮਾਂ ਦਾ, ਮਾਪਿਓ ਦਾ ਔਰ ਸ਼ੇਰ ਵਰਗਾ ਜਵਾਨ ਔਰ ਇਸ ਲੈਵਲ ਦੀ ਫੇਮ, ਔਰ ਜਿਵੇਂ ਜੇ ਕਹਿਣਾ ਹੋਏ ਕਿ ਸੱਚਮੁੱਚ ਪੁੱਤ ਕਿਵੇਂ ਆਪਣੇ ਪਿਓ ਜਾਂ ਮਾਂ ਨੂੰ ਪਿਆਰ ਕਰੇ, ਉਹ ਸਿੱਧੂ ਮੂਸੇਵਾਲਾ ਦੀ ਉਦਾਹਰਣ ਇੱਕ ਸਾਹਮਣੇ ਹੈ। ਹੁਣ ਉਹਨਾਂ ਨੇ ਇਸ ਗੱਲ ਦੇ ਉੱਤੇ ਇਨੀਸ਼ੀਅਲੀ, ਹਾਲਾਂ ਉਦੋਂ ਇਹ ਇੱਕ ਆਵਾਜ਼ ਉੱਠੀ ਸੀ ਕਿ ਵੀ ਉਦੋਂ ਤੱਕ ਸੰਸਕਾਰ ਨਾ ਕੀਤਾ ਜਾਏ ਜਦੋਂ ਤੱਕ ਕਿ ਕਾਤਲ ਫੜੇ ਨਹੀਂ ਜਾਂਦੇ, ਪਰ ਉਹਨਾਂ ਨੇ ਕਿਹਾ ਜੀ ਸਾਨੂੰ ਸਿਸਟਮ 'ਤੇ ਭਰੋਸਾ ਹੈ। ਔਰ ਦੂਜਾ 3 ਮਹੀਨੇ ਇਸ ਗੱਲ ਨੂੰ ਬੀਤ ਗਏ ਨੇ, ਉਹੀ ਕਹਾਣੀਆਂ ਮੁੜ ਘਿੜ ਕੇ ਗੈਂਗਾਂ ਦੀਆਂ ਔਰ ਉਹੀ ਸੁਣਾ ਕੇ ਉਹਨੂੰ ਫੜ ਲਿਆ, ਇੱਥੋਂ ਫੜ ਲਿਆ। ਹੁਣ ਜਦੋਂ ਅੱਜ ਵੀ ਮੈਂ ਇਹ ਗੱਲ ਕਰ ਰਿਹਾ, ਇੱਕ ਖਬਰ ਪ੍ਰੋਮੀਨੈਂਸ ਨਾਲ ਲੱਗੀ ਹੈ, ਸਿੱਧੂ ਮੂਸੇਵਾਲਾ ਕਿਲਿੰਗ, ਬੰਬੀਹਾ ਗਰੁੱਪ ਇਸ਼ੂਜ਼ ਫਰੈਸ਼ ਥ੍ਰੈਟਸ ਟੂ ਬਿਸ਼ਨੋਈ, ਗੋਲਡੀ ਬਰਾੜ। ਕਿ ਭਈ ਇਹ ਹੁਣ ਜਿਹੜੀ ਬੰਬੀਹਾ ਗੈਂਗ ਨੇ ਧਮਕੀ ਦੇ ਦਿੱਤੀ, ਬਿਸ਼ਨੋਈ ਨੂੰ ਦੇ ਦਿੱਤੀ, ਗੋਲਡੀ ਬਰਾੜ ਨੂੰ ਦੇ ਦਿੱਤੀ। ਹੁਣ ਇਸ ਸਾਰੇ ਦੇ ਚੱਲਦੇ ਆ ਉਸ ਤੋਂ ਪਹਿਲਾਂ ਜਿਹੜਾ ਇਹ, ਕਿਉਂਕਿ ਉਹਦੇ ਪੇਰੈਂਟਸ ਹੁਣ ਇਸ ਨਤੀਜੇ 'ਤੇ ਪਹੁੰਚੇ ਨੇ ਕਿ ਸਾਨੂੰ ਕੋਈ ਇਨਸਾਫ ਦੀ ਆਸ ਨਹੀਂ ਹੈ। ਔਰ ਕੱਲ੍ਹ ਹੀ ਜਿਹੜੀ ਉਹਨਾਂ ਦੀ ਮਦਰ ਨੇ ਦਿੱਤਾ ਆਪਣਾ ਬਿਆਨ ਔਰ ਉਹਨਾਂ ਦੇ ਫਾਦਰ ਨੇ ਹੁਣ ਆਪਣਾ ਈਵਨ ਟਵਿੱਟਰ ਅਕਾਊਂਟ ਵੀ ਖੋਲ੍ਹਿਆ। ਪਹਿਲੇ ਦਿਨ ਹੀ 1000 ਤੋਂ ਜ਼ਿਆਦਾ ਜਿਹੜੇ ਨੇ ਉਹਦੇ ਫੋਲੋਅਰ ਆਏ। ਔਰ ਇਹ ਜਿਹੜਾ ਉਹਨਾਂ ਦੇ ਪੇਰੈਂਟਸ ਨੇ ਕਿਹਾ, ਔਰ ਫਿਰ ਕਿਉਂਕਿ ਹੁਣ
ਉਹਨਾਂ ਦੇ ਪੇਰੈਂਟਸ ਵੀ ਜੋ ਗੱਲ ਕਹਿੰਦੇ ਨੇ ਉਹ ਮੀਡੀਆ ਦੀ ਸੁਰਖੀ ਬਣਦੀ ਹੈ। ਅੱਛਾ ਮੂਸੇਵਾਲਾ ਕਿਲਿੰਗ ਮਾਸਟਰ ਮਾਈਂਡਸ ਆਰ ਐਟ ਲਾਰਜ ਵਿਲ ਸਟਾਰਟ ਸਟਰ ਸੇ ਸਿੰਗਰਸ ਪੇਰੈਂਟਸ। ਉਹਨਾਂ ਨੇ ਕਿਹਾ ਜੀ ਅਸਲੀ ਜਿਹੜੇ ਨੇ 3 ਮਹੀਨੇ ਬੀਤਣ ਬਾਅਦ ਵੀ ਅਸਲੀ ਕਾਤਲ ਨਹੀਂ ਫੜੇ ਗਏ ਔਰ ਅਸੀਂ ਹੁਣ ਸੰਘਰਸ਼ ਦੇ ਲਈ ਜਿਹੜਾ ਹੈ ਉਹ ਕਰਾਂਗੇ। ਔਰ ਉਹਨਾਂ ਦੀ ਮਦਰ ਨੇ ਜਿਹੜਾ ਇਹ ਕਿਹਾ ਕਿ ਸਿਸਟਮ ਫੇਲਡ ਅਸ, ਕਿ ਇਹ ਸਾਰਾ ਸਿਸਟਮ ਨੇ ਸਾਨੂੰ ਫੇਲ ਕੀਤਾ ਹੈ। Around 3 months have passed since my son's murder. The authorities have failed to deliver us justice. It seems they are taking undue advantage of our good nature. ਕਿ ਸਾਡੇ ਭਲਾਈ ਦਾ ਇਹ ਖਾਮਖਾ ਫਾਇਦਾ ਚੁੱਕ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਜੇ ਅਸੀਂ earlier everyone called me Sherni, but I must admit that I was not brave then. I have now become a Sherni to get justice for my son. If people will support us, well and good, otherwise we too will start a protest. ਉਹਨੇ ਕਿਹਾ ਜੀ ਲੋਕ ਆ ਜਾਣ ਠੀਕ ਹੈ, ਅਸੀਂ ਦੋਵੇਂ ਹੀ, ਨਹੀਂ ਤਾਂ ਮਾਂ ਤੇ ਪਿਓ ਉਹਦਾ ਹੁਣ ਮੈਂ ਸ਼ੇਰਨੀ ਬਣ ਕੇ ਦਿਖਾਵਾਂਗੇ। ਔਰ ਕੱਲਾ ਇਹੀ ਨਹੀਂ ਹੈ, ਉਹਨਾਂ ਨੇ ਆਲਰੇਡੀ ਉਹਨਾਂ ਦੇ ਫਾਦਰ ਨੇ ਕਾਲ ਵੀ ਦਿੱਤੀ ਹੈ। ਉਹਨਾਂ ਨੇ ਜਿਹੜਾ ਮਾਨਸਾ ਦੇ ਵਿੱਚ ਕੈਂਡਲ ਲਾਈਟ ਵਿਜਲ ਜਿਹੜਾ ਉਹ ਆਊਟਰ ਅਨਾਜ ਮੰਡੀ ਦੇ ਵਿੱਚ ਰੱਖਿਆ ਔਰ ਇਹ ਉਹਨਾਂ ਨੇ 25 ਅਗਸਤ ਦੀ ਇਹ ਡੇਟ ਦਿੱਤੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਵੀ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਲੈਵਲ ਦਾ ਹਾਈ ਪ੍ਰੋਫਾਈਲ ਕੇਸ ਜਿਸ ਨੇ ਹਕੂਮਤ ਨੂੰ ਵਕਤ ਪਾਇਆ, ਜਿਹਦੀ ਬਦੌਲਤ ਅਲਟੀਮੇਟਲੀ ਈਵਨ ਸੰਗਰੂਰ ਪਾਰਲੀਮੈਂਟਰੀ ਹਲਕੇ 'ਚ ਜਿੱਥੇ 3 ਮਹੀਨੇ ਪਹਿਲਾਂ ਉਸ 92 ਸੀਟਾਂ ਲੈ ਕੇ ਪਾਰਟੀ ਪੰਜਾਬ ਅਸੈਂਬਲੀ ਜਿੱਤਦੀ ਹੈ, ਉੱਥੇ ਕਿਵੇਂ ਮੂਧੇ ਮੂੰਹ ਡਿਗੇ। ਲੇਕਿਨ ਈਵਨ ਇਸ ਕੇਸ 'ਚ ਜੇ ਇਹ ਹਾਲ ਹੈ ਤੇ ਆਮ ਲੋਕ ਕਿਹੜੇ ਜਸਟਿਸ ਦੀ ਭਾਲ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਦੇ ਪੇਰੈਂਟਸ ਬਰੇਵ ਇਨਫ ਨੇ ਔਰ ਸੱਚਮੁੱਚ ਕਈ ਵਾਰ ਕੋਈ ਵੀ ਐਕਸ਼ਨ ਭਾਵੇਂ ਆ ਕਿਸੇ ਪਾਸਿਓਂ ਰਿਹਾ ਹੋਏ ਉਹ ਲੋਕਾਂ ਦੀ ਆਵਾਜ਼ ਬਣ ਜਾਂਦਾ ਹੈ। ਸੋ ਸਿੱਧੂ ਮੂਸੇਵਾਲਾ ਇਨਫੈਕਟ ਨੌਜਵਾਨਾਂ ਦੀ ਇਮੈਜੀਨੇਸ਼ਨ ਵੀ ਕੈਪਚਰ ਕਰਦਾ ਅੱਜ ਵੀ। ਔਰ ਜੇ ਇਹ ਪੇਰੈਂਟਸ ਖਲੋ ਜਾਂਦੇ ਨੇ ਤਾਂ ਫਿਰ ਉਹਨਾਂ ਦੇ ਜਸਟਿਸ ਸਿਸਟਮ ਦੀਆਂ ਵੀ ਧੱਜੀਆਂ ਉੱਡਦੀਆਂ ਨੇ ਕਿ ਭਾਈ ਇਹ ਕਿਉਂ ਜਿਹਾ ਜਸਟਿਸ ਸਿਸਟਮ ਹੈ ਕਿ ਜਿੱਥੇ ਦਿਨ ਦਿਹਾੜੇ ਇਸ ਕਿਸਮ ਦਾ ਕਤਲ ਹੁੰਦਾ ਹੈ। ਇੰਨੀਆਂ ਇੰਟੈਲੀਜੈਂਸ ਏਜੰਸੀਆਂ ਤੁਸੀਂ ਆਮ ਲੋਕਾਂ ਨੂੰ ਚੁੱਕ ਰਹੇ ਹੋ ਜੀ, ਇਹ ਖਾਲਿਸਤਾਨ ਦਾ ਨਾਅਰਾ ਲਿਖਤਾ ਜੀ, ਉਹਨੇ ਅੰਦਰ ਜਿਹੜਾ ਉਹ ਚਲਾ ਗਿਆ, ਬਾਹਰ ਆ ਗਿਆ, ਆਮ ਲੋਕਾਂ ਨੂੰ ਹਰਾਸ ਕਰਨ ਦੀ ਲਾਈਨ ਹੈ। ਸੋ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਹੋਰ ਵੀ ਪ੍ਰਚੰਡ ਹੋਵੇਗਾ। ਔਰ ਜਿਵੇਂ ਅਸੀਂ ਰੋਜ਼ਾਨਾ ਗੁਰਬਾਣੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉਹੀ 8 ਪਦ ਨੇ, ਅਸ਼ਟਪਦੀ ਹੈ। ਮਨ ਝੂਠੈ ਤਨ ਝੂਠ ਹੈ, ਜੇਵਾ ਝੂਠੀ ਹੋਏ, ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ, ਬਿਨ ਅਬ ਸ਼ਬਦ ਨਾ ਮਾਂਝੀਏ, ਸਾਚੇ ਤੇ ਸੱਚ ਹੋਏ, ਮੁੰਦੇ ਗੁਣਹੀਣੀ ਸੁਖ ਕੇ, ਪਿਰ ਰਲਿਆ ਰਸ ਮਾਨਸੀ, ਸਾਚ ਸ਼ਬਦ ਸੁਖ ਨੇ। ਹੁਣ ਇਹ ਸ਼ਬਦ ਕਿ ਰੱਬ ਦੀ ਯਾਦ ਦੇ ਵਿੱਚ ਜਦੋਂ ਅਸੀਂ ਜੁੜਦੇ ਹਾਂ ਤੇ ਸਾਡਾ ਮਨ ਵੀ ਸੁੱਚਾ ਹੁੰਦਾ ਹੈ, ਤਨ ਵੀ ਹੁੰਦਾ ਹੈ, ਤੇ ਗੁਰਮੁਖ ਰੋਮ ਰੋਮ ਹਰ ਧਿਆਵੇ, ਹਰ ਰੋਮ ਨਾਲ ਵਾਹਿਗੁਰੂ ਦਾ ਜਾਪ ਹੁੰਦਾ ਹੈ ਤੇ ਇਹੀ ਇਨਸਾਨੀ ਵਜੂਦ ਦਾ ਸਫਲ ਹੋਣਾ ਹੈ। ਔਰ ਦੂਸਰੇ ਪਾਸੇ ਜਦੋਂ ਅਸੀਂ ਵਿਕਾਰਾਂ ਦੀ ਜ਼ਿੰਦਗੀ 'ਚ ਜਿਉਂਦੇ ਹਾਂ ਤੇ ਮਨ ਵੀ ਝੂਠਾ ਹੈ, ਤਨ ਵੀ ਝੂਠਾ ਹੈ, ਕੰਨ ਵੀ ਝੂਠੇ। ਹੁਣ ਝੂਠ ਔਰ ਸੁੱਚ ਦਾ ਕਾਨਸੈਪਟ ਇਹ ਨਹੀਂ ਹੈ ਵੀ ਇਸ ਨੂੰ ਕੋਈ ਕਾਨਸੈਪਟ ਨੂੰ ਮਾਨਤਾ ਹੈ, ਪਰ ਜਦੋਂ ਕੋਈ ਚੀਜ਼, ਜਦੋਂ ਭਾਂਡੇ ਹੁੰਦੇ ਨੇ ਕੋਈ ਇਸਤੇਮਾਲ ਕਰਦਾ ਤੇ ਸਾਡੀ ਪੰਜਾਬੀ 'ਚ ਕਹਿੰਦੇ ਜੀ ਇਹ ਝੂਠੇ ਨੇ। ਤੇ ਸੁੱਚੇ ਕਾਹਦੇ ਨਾਲ ਹੁੰਦੇ ਨੇ? ਪਾਣੀ ਦੇ ਨਾਲ ਧੋਤੇ ਜਾਂਦੇ ਨੇ, ਹੋਰ ਸਵਾਹ ਮਾਰ ਲਓ ਜਾਂ ਇੱਥੇ ਤਾਂ ਡਿਸ਼ ਵਾਸ਼ਰ ਜਾਂ ਦੂਸਰੇ। ਸੋ ਕਾਨਸੈਪਟ ਇਹੀ ਹੈ ਕਿ ਵੀ ਇਹ ਮਨ ਤਾਂ ਉਹੀ ਹੈ, ਸਾਨੂੰ ਸਾਡਾ ਵਜੂਦ ਰੱਬ ਨੇ ਬਣਾਇਆ, ਪਰ ਜੇ ਅਸੀਂ ਰੱਬ ਦੇ ਨਾਮ ਨਾਲ ਜੁੜੇ ਹੋਈਏ ਜਾਂ ਜੁੜਾਂਗੇ ਤੇ ਉਹਨਾਂ ਦੇ ਵਿੱਚ ਵਿਕਾਰ ਪੈਦਾ ਨਹੀਂ ਹੋਣਗੇ, ਨੈਗੇਟਿਵਿਟੀਜ਼ ਪੈਦਾ ਨਹੀਂ ਹੋਣਗੇ, ਪਾਪ ਪੈਦਾ ਨਹੀਂ ਹੋਣਗੇ। ਔਰ ਇਹੀ ਰਹਾਉ ਦੀ ਤੁਕ ਮੁੰਦੇ ਗੁਣਹੀਣੀ ਸੁਖ ਕੇ, ਮੁੰਦੇ ਹੈ ਕਿ ਉਹ ਰੂਹ, ਸੋਲ ਬਰਾਈਡ ਜਿਹਨੂੰ ਕਿਹਾ ਜਾਂਦਾ ਹੈ, ਕਿਉਂਕਿ ਪਤੀ ਪਤਨੀ ਇੱਕ ਰੱਬ ਐਜ਼ ਏ ਪਤੀ ਔਰ ਬਾਕੀ ਰੂਹਾਂ ਸਾਰੀਆਂ ਪਤਨੀਆਂ। ਹੁਣ ਇਹ ਰੂਹ ਨੂੰ ਸੰਬੋਧਨ ਹੈ ਕਿ ਮੁੰਦੇ ਗੁਣਹੀਣੀ ਸੁਖ ਕੇ, ਕਿ ਜੇ ਤੂੰ ਵਿਕਾਰਾਂ ਦੇ ਵਿੱਚ ਫਸੀ ਹੋਈ ਰਹੇਂਗੀ, ਗੁਣਹੀਨ ਹੋਏਂਗੀ, ਤੇ ਫਿਰ ਤੂੰ ਕਿਵੇਂ ਰੱਬ ਨੂੰ ਪਾਏਂਗੀ। ਪਿਰ ਰਲਿਆ ਰਸ ਮਾਨਸੀ, ਸਾਜ ਸ਼ਬਦ ਸੁਖ ਨੇ। ਹਾਂ, ਜੇ ਤੂੰ ਪ੍ਰਭੂ ਪਤੀ ਦੀ
ਦੇ ਸੰਗਤ ਦਾ, ਉਸ ਦੀ ਕੁਰਬਤ ਦਾ ਆਨੰਦ ਮਾਣਨਾ ਹੈ, ਤੇ ਫਿਰ ਉਸ ਦੇ ਸਾਚ ਸ਼ਬਦ ਸੁਖ ਨੇ ਆਪਣੇ ਅੰਦਰ ਉਸ ਸੱਚੇ ਸ਼ਬਦ ਦੇ ਨਾਲ ਨੇਹ ਲਾ, ਪਿਆਰ ਲਾ, ਉਸ ਸ਼ਬਦ ਦੇ ਨਾਲ ਜੁੜ। ਨਹੀਂ ਤਾਂ ਗੁਣਹੀਣੀ, ਤੂੰ ਗੁਣਹੀਣੀ ਰਹੇਗੀ ਔਰ ਤੈਨੂੰ ਕਦੇ ਵੀ ਵਾਹਿਗੁਰੂ ਦੇ ਮਿਲਾਪ ਦਾ ਸੁੱਖ ਨਹੀਂ ਮਿਲੇਗਾ। ਤੇ ਜੇ ਉਹ ਗੁਣਹੀਣੀ ਵਿਕਾਰਾਂ 'ਚ ਫਸੀ ਰੂਹ ਹੈ ਤੇ ਮਨ ਝੂਠਾ ਹੈ, ਤਨ ਝੂਠ ਹੈ, ਜੇਬਾ ਝੂਠੀ ਹੋਏ, ਮਨ ਵੀ ਝੂਠਾ ਹੈ, ਤਨ ਵੀ ਝੂਠਾ ਹੈ, ਜੀਭ ਤੋਂ ਵੀ ਝੂਠ ਨਿਕਲ ਰਿਹਾ ਹੈ, ਮੁਖ ਝੂਠਾ ਹੈ, ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਮੂੰਹ ਵੀ ਝੂਠਾ ਹੈ, ਕਿਵੇਂ ਸੁੱਚਾ ਹੋਏਗਾ। ਬਿਨ ਅਬ ਸ਼ਬਦ ਨਾ ਮਾਂਜੇ, ਹੁਣ ਅਬ ਪਾਣੀ ਨੂੰ ਕਹਿੰਦੇ ਨੇ, ਜਿਵੇਂ ਝੂਠ ਨੂੰ ਪਾਣੀ ਦੇ ਨਾਲ ਅਸੀਂ ਸਾਫ਼ ਕਰਦੇ ਹਾਂ, ਇਸੇ ਤਰ੍ਹਾਂ ਸਾਚੇ ਤੇ ਸੱਚ ਹੋਏ ਝੂਠੇ ਮਨ ਨੂੰ ਸ਼ਬਦ ਦੇ ਨਾਲ, ਅਬ ਸ਼ਬਦ ਦੇ ਪਾਣੀ ਨਾਲ ਮਨ ਨੂੰ ਮਾਂਜੋਗੇ ਤੇ ਸਾਚੇ ਤੇ ਸੱਚ ਹੋਏ, ਫਿਰ ਤੁਹਾਡਾ ਅੰਦਰ ਵੀ ਸੱਚਾ ਹੈ ਤੇ ਤੁਹਾਡੇ ਅੰਦਰ ਉਹ ਸੱਚਾ ਵਾਹਿਗੁਰੂ ਵਸੇਗਾ। ਪਿਰ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇ, ਜਿਉਂ ਜਲ ਥੋੜੈ ਮਛਲੀ ਕਰਨ ਪਲਾਵ ਕਰੇ, ਪਿਰ ਭਾਵੇ ਸੁਖ ਪਾਈਐ ਜਾਂ ਆਪੇ ਨਦਰ ਕਰੇ। ਹੁਣ ਇਹ ਉਦਾਹਰਨਾਂ ਜਾਂ ਅਲੰਕਾਰ ਇਸਤੇਮਾਲ ਕੀਤੇ ਨੇ ਕਿ ਜੇ ਪਿਆਰਾ ਪਰਦੇਸ ਹੋਏ ਤੇ ਫਿਰ ਜਿਹੜੀ ਪਿਆਰੀ ਹੈ, ਪ੍ਰੀਤਮ ਹੈ, ਉਹ ਕਿਵੇਂ ਉਸ ਸੁੱਖ ਨੂੰ ਮਾਣ ਸਕਦੀ ਹੈ ਜਿਹੜੇ ਪਿਆਰੇ ਦੇ ਮਿਲਾਪ ਦਾ। ਤੇ ਕੀ ਹੋਏਗਾ, ਧਨ ਵਾਂਝੀ ਝੂਰੇ, ਕਿ ਜਿਹੜੀ ਇਸਤਰੀ ਹੈ ਉਹ ਪਿਆਰੇ ਤੋਂ ਬਿਨਾਂ ਉਸ ਤੋਂ ਵਾਂਝੇ ਝੂਰਦੀ ਹੈ, ਉਹ ਉਦਾਸ ਹੁੰਦੀ ਹੈ, ਝੂਰਦੀ ਹੈ। ਜਿਉਂ ਜਲ ਥੋੜਾ ਹੈ ਮੱਛਲੀ, ਹੁਣ ਮੱਛੀ ਖੁੱਲੇ ਪਾਣੀ ਦੇ ਵਿੱਚ ਤਾਰੀਆਂ ਲਾਉਂਦੀ ਹੈ, ਤੇ ਜੇ ਪਾਣੀ ਥੋੜਾ ਹੈ ਤੇ ਫਿਰ ਮੱਛੀ ਕਿਵੇਂ ਛਟਪਟਾਉਂਦੀ ਹੈ, ਉਹਦੇ ਲਈ ਹੈ ਕਰਨ ਪਲਾਵ ਕਰੇ। ਹੁਣ ਇਹ ਕਰਨ ਪਲਾਵ ਹੈ ਕਰੁਣਾ ਪਲੇ, ਕਰੁਣਾ ਦਿਆ ਨੂੰ, ਕਿ ਉਸ ਕਿਸਮ ਦੀ ਚੀਖ ਪੁਕਾਰ ਕਰਨੀ, ਹਾਵੇ ਹੌਕੇ ਹੋਣੇ ਕਿ ਜਿਹੜੀ ਪੁਕਾਰ ਕੋਈ ਸੁਣੇ ਤਾਂ ਉਹਦਾ ਵੀ ਦਿਲ ਜਿਹੜਾ ਹੈ ਉਹ ਪਸੀਜ ਜਾਏ। ਇਹ ਹੈ ਕਰਨ। ਔਰ ਗੁਰਬਾਣੀ 'ਚ ਕਥਾ ਹੋਰ ਹੈ, ਕਰਨ ਪਲਾਵ ਕਰੇ ਬਹੁ ਤੇਰੇ, ਸਾ ਤਨ ਮੈਲ ਨਾ ਪਾਵੇ, ਵਿਣ ਕਰਮਾ ਕਿਛ ਪਾਈਐ ਨਾਹੀ, ਜਾ ਜੇ ਬਹੁ ਤੇਰਾ ਧਾਵੇ। ਕਿ ਕਰਨ ਪਲਾਵ ਇਹ ਹੈ ਕਿ ਇਸ ਕਿਸਮ ਦੇ ਜਿਹੜੇ ਨੇ ਉਹ ਹੌਕੇ ਹਾਵੇ ਔਰ ਚੀਖ ਪੁਕਾਰ ਕਰਨੀ ਕਿ ਉਹਨੂੰ ਸੁਣਨ ਵਾਲਿਆਂ ਦਾ ਵੀ ਦਿਲ ਜਿਹੜਾ ਪਸੀਜ ਜਾਏ। ਕਿ ਜਿਵੇਂ ਮੱਛੀ ਥੋੜੇ ਪਾਣੀ 'ਚ ਹੋਏ ਤੇ ਹਾਲ ਪਾਰਿਆ ਕਰਦੀ ਹੈ, ਇਵੇਂ ਹੀ ਜਿਹੜੀ ਰੂਹ ਵਿਛੜੀ ਹੋਈ ਹੈ ਰੱਬ ਨਾਲੋਂ, ਜੇ ਉਹ ਵਿਕਾਰਾਂ 'ਚ ਫਸੀ ਹੈ ਤੇ ਇਵੇਂ ਹੀ ਹੋਏਗੀ। ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ, ਕਿ ਜੇ ਉਸ ਵਾਹਿਗੁਰੂ ਦੀ ਨਜ਼ਰ ਹੋਏ, ਉਸ ਦਾ ਕਰਮ ਹੋਏ, ਤੇ ਫਿਰ ਉਹ ਰੂਹ ਜਿਹੜੀ ਹੈ ਰੱਬ ਦੇ ਨਾਲ ਮਿਲਾਪ ਦਾ ਸੁੱਖ ਪਾਉਂਦੀ ਹੈ। ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ, ਪਿਰ ਰਾਵੇ ਗੁਣ ਨਾਲ। ਹੁਣ ਪਹਿਲੇ ਪਦੇ 'ਚ ਰੱਬ ਨਾਲੋਂ ਟੁੱਟੀ ਰੂਹ ਕਿਵੇਂ ਪਰਦੇਸ ਗਏ ਪ੍ਰੀਤਮ ਬਾਝੋਂ ਤੜਫਦੀ ਹੈ, ਜਿਵੇਂ ਮੱਛਲੀ ਥੋੜੇ ਪਾਣੀ 'ਚ ਹੈ ਤੜਫਦੀ ਹੈ, ਇਵੇਂ ਇੱਕ ਉਹ ਨੇ ਰੂਹਾਂ ਜਿਹੜੀਆਂ ਰੱਬ ਦੇ ਨਾਲ ਓਤ ਪੋਤ ਨੇ, ਮਿਲੀਆਂ ਹੋਈਆਂ ਨੇ। ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਕਿ ਜਿਹੜੀਆਂ ਰੂਹਾਂ ਰੱਬ ਨਾਲ ਜੁੜੀਆਂ ਨੇ ਉਹ ਸੰਗਤ ਰੂਪ ਦੇ ਵਿੱਚ ਬਾਕੀ ਪਿਆਰੀਆਂ ਰੂਹਾਂ ਦੇ ਨਾਲ, ਰੱਬ ਦੇ ਨਾਲ ਪਿਆਰ ਕਰਦੀਆਂ ਨੇ। ਤਨ ਸੋਹਿਆ ਮਨ ਮੋਹਿਆ, ਉਹਨਾਂ ਦਾ ਮਨ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਦਾ ਜਦੋਂ ਮੋਹ ਆਉਂਦਾ ਹੈ ਤੇ ਉਹਨਾਂ ਦੇ ਤਨ ਵੀ ਸੋਹਣੇ ਬਣ ਜਾਂਦੇ ਨੇ, ਉਹਨਾਂ 'ਚੋਂ ਇੱਕ ਖੂਬਸੂਰਤੀ ਖੁਸ਼ਬੂ ਨਜ਼ਰ ਆਉਂਦੀ ਹੈ। ਰੱਤੀ ਰੰਗ ਨਿਹਾਲ, ਉਹਨਾਂ ਦੀ ਰੂਹ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੱਤੀ ਹੋਈ ਨਿਹਾਲ ਹੁੰਦੀ ਹੈ। ਸ਼ਬਦ ਸਵਾਰੀ ਸੋਹਣੀ, ਉਹ ਰੂਹ ਸੋਹਣੀ ਹੈ, ਸ਼ਬਦ ਨੇ ਉਹਨੂੰ ਸਵਾਰਿਆ। ਪਿਰ ਰਾਵੇ ਗੁਣ ਨਾਲ, ਉਹ ਆਪਣੇ ਗੁਣਾਂ ਨਾਲ ਆਪਣੇ ਪਿਆਰੇ ਵਾਹਿਗੁਰੂ ਨੂੰ ਉਹ ਰੂਹ ਪਿਆਰੀ ਹੁੰਦੀ ਹੈ, ਪ੍ਰਵਾਨ ਹੁੰਦੀ ਹੈ। ਕਾਮਣ ਕਾਮ ਨਾ ਆਵੇ, ਖੋਟੀ ਅਵਗਣਿਆਰ, ਨਾ ਸੁਖ ਪਈਐ ਸਹੁਰੇ, ਝੂਠ ਜਲੀ ਵੇਕਾਰ, ਆਵਣ ਵੰਜਨ ਡਾਖੜੋ, ਛੋਡੀ ਕੰਤ ਵਿਸਾਰ। ਹੁਣ ਇੱਕ ਪਾਸੇ ਪਿਰ ਸਲਾਹੀ ਆਪਣਾ ਜਿਹੜੀ ਰੱਬ ਨਾਲ ਮਿਲੀ ਰੂਹ ਹੈ ਉਹ ਕਿਸ ਆਨੰਦ 'ਚ ਹੈ, ਦੂਸਰੀ ਜਿਹੜੀ ਵਿਕਾਰਾਂ 'ਚ ਫਸੀ ਹੋਈ ਕਾਮਣ ਹੈ, ਇਸਤਰੀ ਹੈ, ਉਹਦਾ ਕੀ ਹਾਲ ਹੈ। ਕਾਮਣ ਕਾਮ ਨਾ ਆਵੇ, ਖੋਟੀ ਅਵਗਣਿਆਰ, ਜਿਹੜੀ ਵਿਕਾਰਾਂ 'ਚ ਫਸੀ ਰੂਹ ਹੈ ਉਹ ਖੋਟੀ ਹੈ, ਔਗਣਾਂ ਨਾਲ ਭਰੀ ਹੋਈ ਹੈ, ਕਿਸੇ ਕੰਮ ਦੀ ਨਹੀਂ ਹੈ। ਨਾ ਸੁਖ ਪਈ ਹੈ ਸਹੁਰੇ, ਇਹੋ ਜਿਹੀ ਰੂਹ ਵਾਲੀ ਔਰਤ
ਕੱਲੀ ਔਰਤ ਨਹੀਂ, ਇਹ ਇਨਸਾਨ ਨੂੰ ਕਿ ਨਾ ਉਹਨੂੰ ਪੇਕੇ ਸੁੱਖ ਮਿਲੇਗਾ ਨਾ ਸਹੁਰੇ ਮਿਲੇਗਾ, ਕਿਉਂਕਿ ਔਗਣਹਾਰੀ ਹੈ। ਨਾ ਸੁੱਖ ਪਈ ਹੈ ਸਹੁਰੇ ਝੂਠ ਜਲੀ ਵੇਕਾਰ, ਦਿਨ ਰਾਤ ਵਿਕਾਰਾਂ ਦੀ ਅੱਗ ਦੇ ਵਿੱਚੋਂ ਰੂਹ ਤੜਫਦੀ ਹੈ ਸੜਦੀ ਹੈ। ਆਵਣ ਵੰਜਨ ਡਾਖੜੋ, ਹੁਣ ਆਵਣ ਵੰਜਨ ਪੋਠੋਹਾਰੀ ਹੈ, ਡਾਖੜੋ ਸਿੰਧੀ ਜ਼ੁਬਾਨ ਦਾ ਸ਼ਬਦ ਹੈ ਕਿ ਭਾਈ ਉਹ ਜਿਹੜਾ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਰੂਹ ਰਹੇਗੀ, ਛੋਡੀ ਕੰਤ ਵਿਸਾਰ, ਕਿਉਂਕਿ ਉਸ ਨੇ ਪ੍ਰਭੂ ਪਤੀ ਨੂੰ, ਪ੍ਰਭੂ ਪਿਆਰੇ ਨੂੰ ਵਿਸਾਰ ਦਿੱਤਾ, ਉਹਨੂੰ ਯਾਦ ਹੀ ਨਹੀਂ ਕੀਤਾ। ਇਸ ਲਈ ਆਵਣ ਵੰਜਨ ਡਾਖੜੋ, ਉਹਦਾ ਆਉਣਾ ਜਾਣਾ ਦੁਨੀਆ 'ਚ ਜੰਮਣ ਮਰਨ ਦੇ ਗੇੜ ਤੋਂ ਮੁਕਤ ਨਹੀਂ ਹੋਏਗੀ। ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ, ਪਿਰ ਕੈ ਕਾਮ ਨਾ ਆਵਈ ਬੋਲੇ ਫਾਦਲ ਬਾਦ, ਦਰ ਕਰ ਢੋਈ ਨਾ ਲਹੈ ਛੂਟੀ ਦੂਜੈ ਸਾਧ, ਕਿ ਜਿਹੜੀ ਆਪਣੇ ਪਿਆਰੇ ਵਾਹਿਗੁਰੂ ਰੂਪੀ ਪਤੀ ਦੇ ਨਾਲ ਜੁੜੀ ਹੋਈ ਰੂਹ ਹੈ ਉਹ ਸੁਹਾਵਣੀ ਹੈ, ਤੇ ਜਿਹੜੀ ਛੁੱਟੜ ਹੈ ਛੱਡੀ ਹੋਈ ਜਿਹੜੀ ਰੂਹ ਰੱਬ ਨਾਲੋਂ ਟੁੱਟੀ ਹੋਈ ਹੈ, ਸੋ ਕਿ ਉਹਦਾ ਕੀ ਜਿਉਣਾ ਹੈ, ਉਹਦਾ ਕੀ ਸਵਾਦ ਹੈ। ਪਿਰ ਕੇ ਕਾਮ ਨਾ ਆਵੇ, ਕਿਉਂਕਿ ਉਹ ਵਾਹਿਗੁਰੂ ਦੇ ਨਾਲ ਜੁੜੀ ਹੋਈ ਨਹੀਂ, ਉਹਦੇ ਕੰਮ ਦੀ ਵੀ ਨਹੀਂ। ਬੋਲੇ ਫਾਦਲ ਬਾਦ, ਉਹ ਫਜ਼ੂਲ ਇਧਰ ਉਧਰ ਬਹਿਸਾਂ ਦੇ ਵਿੱਚ ਵਕਤ ਜ਼ਾਇਆ ਕਰਨ ਦੀ ਗੱਲ ਹੈ। ਦਰ ਕਰ ਢੋਈ ਨਾਲ ਹੈ, ਇਹੋ ਜਿਹੀਆਂ ਰੂਹਾਂ ਜਿਹੜੀਆਂ ਫਾਦਲ ਬਾਦ ਬਹਿਸ ਮੁਬੈਸੇ ਕਰਦੀਆਂ, ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੁੰਦਾ। ਜਿਹੜੀਆਂ ਤੇ ਰੱਤੀਆਂ ਰੂਹਾਂ ਨੇ ਉਹ ਤਾਂ ਵਾਹਿਗੁਰੂ ਦੇ ਪਿਆਰ 'ਚ ਨੇ, ਉਹਨਾਂ ਨੂੰ ਕੋਈ ਨਹੀਂ ਹੈ। ਛੁੱਟੀ ਦੂਜੇ ਸਾਧ, ਇਹੋ ਜਿਹੀਆਂ ਰੂਹਾਂ ਜਿਹੜੀਆਂ ਨੇ ਦੂਸਰੇ ਪ੍ਰੈਸ਼ਰਸ ਦੇ ਵਿੱਚ, ਸਵਾਦਾਂ ਦੇ ਵਿੱਚ ਜਿਹੜੀਆਂ ਨੇ ਗਵਾਚੀਆਂ ਹੁੰਦੀਆਂ ਨੇ। ਔਰ ਪੰਡਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਅਨ ਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਹੁਣ ਜਿਹੜੇ ਦੁਨਿਆਵੀ ਗਿਆਨ ਰੱਖਦੇ ਨੇ, ਜ਼ਾਹਰ ਹੈ ਪੰਡਤ ਲਰਨਡ ਬੰਦੇ ਨੂੰ ਦੁਨੀਆ 'ਚ, ਬ੍ਰਾਹਮਣ, ਉਹ ਸਾਰਿਆਂ ਨੂੰ ਪੋਥੀਆਂ ਖੋਲ ਖਾਲ ਕੇ ਦੱਸਦਾ ਵੀ ਕੀ ਹੈ। ਪੰਡਤ ਵਾਚੈ ਪੋਥੀਆਂ ਨਾ ਬੂਝੈ, ਆਪ ਉਹਨੂੰ ਕੋਈ ਸਮਝ ਨਹੀਂ ਹੁੰਦੀ, ਨਾ ਹੀ ਉਹਨੇ ਵਿਚਾਰ ਕਰ। ਅਨ ਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ, ਉਹ ਪੈਸੇ ਇਕੱਠੇ ਕਰਨ ਦਾ ਕੰਮ ਹੈ ਉਹਦਾ, ਦੂਸਰਿਆਂ ਨੂੰ ਅਕਲ ਦੇ ਰਿਹਾ ਆਪ, ਜਿਹਨੂੰ ਕਬੀਰ ਸਾਹਿਬ ਨੇ ਕਬੀਰ ਬੀਚਕ ਗ੍ਰੰਥ 'ਚ ਕਿਹਾ ਕਿ ਵੀ ਪੰਡਤ ਔਰ ਮਸ਼ਾਲਚੀ ਦੋਨੋਂ ਸੂਝੈ ਨਾਹੇ, ਔਰਨ ਕੋ ਕਰ ਚਾਨਣਾ ਆਪ ਅੰਧੇਰੇ ਮਾਹੇ। ਜਦੋਂ ਮਿਸਾਲ ਜਿਹਨੇ ਚੁੱਕੀ ਹੁੰਦੀ ਉਹ ਥੱਲੇ ਹਨੇਰਾ ਹੁੰਦਾ, ਉਹਨਾਂ ਕਿਹਾ ਇਸੇ ਤਰ੍ਹਾਂ ਪੰਡਤ ਬਾਕੀਆਂ ਨੂੰ ਦੱਸੇਗਾ, ਆਪ ਉਹ ਜਿਹੜਾ ਹਨੇਰੇ 'ਚ ਹੀ ਰਹਿੰਦਾ। ਸੋ ਅਨ ਕੋ ਮੱਤੀ ਦੇ ਚਲੇ, ਕਿ ਬਾਕੀਆਂ ਨੂੰ ਆਦਮ ਮਾਇਆ ਕਾ ਵਪਾਰ, ਪੈਸੇ ਇਕੱਠੇ ਕਰਨ ਦੇ ਢੋਂਗ ਬਣਾਏ ਹੋਏ ਨੇ। ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕਿ ਭਾਈ ਉਹ ਝੂਠ ਬੋਲਦੇ ਨੇ, ਫਾਲਸੂਟ ਦੇ ਵਿੱਚ ਰਹਿੰਦੇ ਨੇ, ਔਰ ਇਸੇ ਤਰ੍ਹਾਂ ਹੀ ਆਪਣੀ ਉਹ ਜ਼ਿੰਦਗੀ ਬਸਰ ਕਰ ਜਾਂਦੇ ਨੇ। ਔਰ ਜਿਹੜੇ ਰੱਬ ਦੇ ਨਾਲ ਜੁੜੇ ਹੁੰਦੇ ਨੇ, ਰਹਿਣੀ ਸ਼ਬਦ ਸੁਸਾਰ, ਉਹਨਾਂ ਨੂੰ ਮਨ ਇਵੇਂ ਹੈ ਕਿ ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤ ਦੀ ਸਮਝ ਹੈ, ਉਹ ਸੱਚ ਨਾਲ ਜੁੜੇ ਹੋਏ ਨੇ। ਔਰ ਫਿਰ ਕੇਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ, ਵਾਦ ਵਿਰੋਧ ਸਾਲਾਹਣੇ ਵਾਦੇ ਆਵਣ ਜਾਣ, ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਨ। ਪੰਡਤਾਂ ਦੇ ਨਾਲ ਹੁਣ ਗੁਰੂ ਸਾਹਿਬ ਨੇ ਜੋਤਸ਼ੀ ਵੀ ਬੰਨ ਲੈ ਨਾਲ, ਕਿ ਕਿੰਨੇ ਪੰਡਤ ਕਿੰਨੇ ਜੋਤਸ਼ੀ ਵੇਦਾਂ ਦੇ ਕੋਟ ਕਰ ਕਰਕੇ ਦੱਸਣਗੇ ਕਿ ਜੀ ਆਹ ਹੈ ਤੇ ਉਹ ਹੈ। ਜੋਤਸ਼ੀ ਕਹਿਣਗੇ ਜੀ ਮਾੜੇ ਦਿਨ ਆ ਗਏ, ਹੁਣ ਆਉਣ ਵਾਲੇ ਨੇ, ਹੁਣ ਇਹ ਤੈਨੂੰ ਜਿਹੜਾ ਫਲਾਣਾ ਗ੍ਰਹਿ ਚੰਬੜ ਗਿਆ, ਤੈਨੂੰ ਹੁਣ ਤੂੰ ਇਹ ਚਲੀਸਾ ਕਰ। ਤੇ ਦੂਜੇ ਕਿ ਬਈ ਇਹ ਦੱਸ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ, ਕਿ ਵੀ ਇਹ ਤੁਹਾਨੂੰ ਵਾਦ ਵਿਵਾਦ ਦੇ ਵਿੱਚ ਘੇਰ ਕੇ ਵਹਿਮਾਂ ਭਰਮਾਂ ਦੇ ਵਿੱਚ ਖੱਜਲ ਖੁਆਰ ਕਰਦੇ ਨੇ। ਬਿਨ ਗੁਰ ਕਰਮ ਨਾ ਛੁੱਟ ਸੀ, ਕਰਮ ਇਹ ਫਾਰਸੀ ਦਾ ਹੈ, ਦਾ ਮਤਲਬ ਹੈ ਬਖਸ਼ਿਸ਼, ਕਿ ਇਹੋ ਜਿਹੇ ਲੋਕ ਜਿਹੜੇ ਨੇ ਉਹ ਬਿਨਾਂ ਅਕਾਲ ਪੁਰਖ ਗੁਰੂ ਦੀ ਬਖਸ਼ਿਸ਼ ਦੇ ਉਹਨਾਂ ਦਾ ਛੁਟਕਾਰਾ ਨਹੀਂ ਹੋ ਸਕਦਾ। ਕਹਿ ਸੁਣ ਆਖ ਵਖਾਨ, ਐਂਡ ਉਹ ਜਿਹੜੇ ਨੇ ਉੱਪਰਲੇ ਗੱਲਾਂ ਕਰਨ ਵਾਲੇ ਹੀ ਨੇ। ਜੇ ਕੋਈ ਮੁਕਤੀ ਦਾ ਰਸਤਾ ਹੈ ਤੇ ਉਹ ਰੱਬ ਦੀ ਬਖਸ਼ਿਸ਼ ਹੈ, ਕਰਮ ਹੈ। ਔਰ ਅਖੀਰਲਾ ਪਦਾ 8ਵੇਂ ਪਦੇ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਆਪਣੇ ਆਪ ਨੂੰ ਸਾਰੇ ਜਿਹੜੇ ਨੇ ਉਹ ਬੜੇ ਗੁਣਵਾਨ ਕਹਿੰਦੇ ਨੇ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰੇ 'ਚ ਕੋਈ ਗੁਣ ਨਹੀਂ ਹੈ। ਸਭ ਗੁਣਵੰਤੀ ਆਖੀਏ ਮੈਂ ਗੁਣ ਨਾ, ਇੱਕ ਬੋਸਟ ਕਰਦੇ ਨੇ। ਦੇਖੋ ਜੀ,
ਸਾਡੇ ਵਰਗਾ ਚੰਗਾ, ਸਾਡੇ ਵਰਗਾ ਧਰਮੀ, ਸਾਡੇ ਵਰਗਾ ਭਲਾ ਕੋਈ ਹੈ। ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੋਏ। ਕਿ ਭਾਈ ਮੇਰੇ ਲਈ ਜਿਹੜੀ ਹੈ, ਮੈਨੂੰ ਜਦੋਂ ਵਾਹਿਗੁਰੂ ਆਪਣੇ ਪਿਆਰੇ ਪਤੀ ਪਿਆਰੇ ਦੀ ਸੰਗਤ ਮਿਲਦੀ ਹੈ ਤੇ ਮੈਂ ਉਸ ਚੋਂ ਹੀ ਸੁਹਾਪਣ ਭਾਲਦਾ। ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਸ਼ਬਦ ਦੇ ਨਾਲ ਅਸੀਂ ਜੁੜ ਜਾਂਦੇ ਹਾਂ, ਉਸ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਹੁੰਦਾ ਤੇ ਫਿਰ ਕੋਈ ਵੀ ਦੁਨੀਆ ਦੀ ਤਾਕਤ ਉਸ ਰੂਹ ਨੂੰ ਵਾਹਿਗੁਰੂ ਤੋਂ ਵਿਛੋੜ ਨਹੀਂ ਸਕਦੀ। ਇਹੀ ਇਸ਼ਕ ਹਕੀਕੀ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।